ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਜੂਨ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚਨ ਸਾਇੰਸ, ਸੁਨਹਿਰੀ ਮਤਨ ਤੇ ਮੈਥੀਅਸ। ਆਪਣੇ ਆਪ ਨੂੰ ਰੱਬ ਦੇ ਸਾਹਮਣੇ ਮਕਬੂਲ ਤੇ ਅਜਿਹੇ ਕੰਮ ਕਰਨ ਵਾਲੇ ਵਾਂਗਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਜਿਹਨੂੰ ਸ਼ਰਮਿੰਦਾ ਨਾ ਹੋਣਾ ਪਵੇ ਤੇ ਜਿਹੜਾ ਸੱਚਾਈ ਦੇ ਕਲਾਮ ਨੂੰ ਠੀਕ ਤਰ੍ਹਾਂ ਕੰਮ ਵਿੱਚ ਲਿਆਂਦਾ ਹੋਵੇ। ਜਵਾਬੀ ਪੜ੍ਹਾਈ। ਜ਼ਬੂਰ। ਐ ਰੱਬਾ, ਮੈਨੂੰ ਆਪਣੇ ਆਇਨ ਦੀ ਰਾਹ ਦੱਸ ਤੇ ਮੈਂ ਅਖੀਰ ਤਿੱਕਰ ਉਹਦੇ ਉੱਤੇ ਟੁਰਾਂਗਾ। ਮੈਨੂੰ ਅਕਲ ਦੇ ਤੇ ਮੈਂ ਤੇਰੀ ਸ਼ਰੀਅਤ ਉੱਤੇ ਟੁਰਾਂਗਾ, ਬਲਕਿ ਮੈਂ ਪੂਰੇ ਦਿਲ ਨਾਲ ਉਹਨੂੰ ਮੰਨਾਂਗਾ। ਮੈਨੂੰ ਆਪਣੇ ਫਰਮਾਨ ਦੀ ਰਾਹ ਉੱਤੇ ਚਲਾ, ਕਿਉਂ ਜੇ ਇਹਦੇ ਵਿੱਚ ਮੇਰੀ ਖੁਸ਼ੀ ਏ। ਮੇਰੇ ਦਿਲ ਨੂੰ ਆਪਣੀਆਂ ਸ਼ਹਾਦਤਾਂ ਵੱਲ ਲਿਆ, ਨਾ ਕਿ ਲਾਲਚ ਵੱਲ। ਮੇਰੀਆਂ ਅੱਖੀਆਂ ਨੂੰ ਬੁਤਲਾਨ ਉੱਤੇ ਨਜ਼ਰ ਕਰਨ ਤੋਂ ਬਾਜ਼ ਰੱਖ ਤੇ ਮੈਨੂੰ ਆਪਣੀਆਂ ਰਾਹਾਂ ਵਿੱਚ ਜਿਉਂਦਾ ਕਰ। ਆਪਣੇ ਬੰਦੇ ਲਈ ਆਪਣਾ ਅਖਾਨ ਪੂਰਾ ਕਰ। ਵੇਖ, ਮੈਂ ਤੇਰੇ ਕਾਨੂੰਨਾਂ ਦਾ ਮੁਸ਼ਤਾਕ ਰਿਹਾ ਵਾਂ। ਮੈਨੂੰ ਆਪਣੀ ਸੱਚਾਈ ਨਾਲ ਜਿਉਂਦਾ ਕਰ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਇੰਜ ਆਖਦਾ ਹੈ ਕਿ ਤੁਸੀਂ ਦੂਜੀਆਂ ਕੌਮਾਂ ਦੀਆਂ ਆਦਤਾਂ ਨਾ ਸਿੱਖੋ ਤੇ ਅਸਮਾਨੀ ਨਿਸ਼ਾਨੀਆਂ ਤੋਂ ਡਰੋ ਨਾ, ਹਾਲਾਂਕਿ ਦੂਜੀਆਂ ਕੌਮਾਂ ਉਹਨਾਂ ਤੋਂ ਡਰਦੀਆਂ ਨੇ। ਦਾਨੀਏਲ। ਤੇ ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਤੇ ਉਹਦੀ ਨੀਂਦਰ ਜਾਂਦੀ ਰਹੀ। ਤਦ ਬਾਦਸ਼ਾਹ ਨੇ ਹੁਕਮ ਦਿੱਤਾ ਭਈ ਫਾਲਗੀਰਾਂ ਤੇ ਨਜੂਮੀਆਂ ਤੇ ਜਾਦੂਗਰਾਂ ਤੇ ਕਸਦੀਆਂ ਨੂੰ ਬੁਲਾਓ ਭਈ ਬਾਦਸ਼ਾਹ ਦਾ ਸੁਪਨਾ ਉਹਨੂੰ ਦੱਸਣ। ਤੇ ਬਾਦਸ਼ਾਹ ਨੇ ਉਹਨਾਂ ਨੂੰ ਆਖਿਆ ਭਈ ਮੈਂ ਇੱਕ ਸੁਪਨਾ ਵੇਖਿਆ ਏ ਤੇ ਉਸ ਸੁਪਨੇ ਨੂੰ ਬੁੱਝਣ ਲਈ ਮੇਰੀ ਜਿੰਦ ਬੇਚੈਨ ਏ। ਤਦ ਕਸਦੀਆਂ ਨੇ ਬਾਦਸ਼ਾਹ ਦੇ ਸਾਹਮਣੇ ਆਰਾਮੀ ਬੋਲੀ ਵਿੱਚ ਅਰਜ਼ ਕੀਤੀ ਭਈ ਐ ਬਾਦਸ਼ਾਹ, ਹਮੇਸ਼ਾ ਤੀਕਰ ਜਿਉਂਦਾ ਰਹਿ। ਆਪਣੇ ਖਾਦਮਾਂ ਨੂੰ ਸੁਪਨਾ ਦੱਸ ਤੇ ਅਸੀਂ ਉਹਦੀ ਤਾਬੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ ਭਈ ਮੈਂ ਤੇ ਇਹ ਹੁਕਮ ਦੇ ਚੁੱਕਿਆ ਵਾਂ ਭਈ ਜੇ ਤੁਸੀਂ ਸੁਪਨਾ ਨਾ ਦੱਸੋ ਤੇ ਉਹਦੀ ਤਾਬੀਰ ਨਾ ਕਰੋ ਤੇ ਟੋਟੇ ਟੋਟੇ ਕਰ ਦਿੱਤੇ ਜਾਓਗੇ ਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਭਈ ਪੂਰੀ ਧਰਤੀ ਉੱਤੇ ਅਜਿਹਾ ਤੇ ਕੋਈ ਬੰਦਾ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ, ਤੇ ਨਾ ਕੋਈ ਬਾਦਸ਼ਾਹ ਜਾਂ ਅਮੀਰ ਜਾਂ ਹਾਕਮ ਹੋਇਆ ਏ ਜਿਹਨੇ ਕਦੀ ਅਜਿਹਾ ਸਵਾਲ ਕਿਸੇ ਫਾਲਗੀਰ ਜਾਂ ਨਜੂਮੀ ਜਾਂ ਕਸਦੀ ਨੂੰ ਕੀਤਾ ਹੋਵੇ। ਇਸ ਲਈ ਬਾਦਸ਼ਾਹ ਗਜ਼ਬਨਾਕ ਤੇ ਸਖਤ ਕਹਿਰ ਵਿੱਚ ਆਇਆ ਤੇ ਉਹਨੇ ਹੁਕਮ ਦਿੱਤਾ ਭਈ ਬਾਬਲ ਦੇ ਸਾਰੇ ਹਕੀਮਾਂ ਨੂੰ ਹਲਾਕ ਕਰੋ। ਤਦ ਉਹ ਦਾਨੀਅਲ ਤੇ ਉਹਦੇ ਯਾਰਾਂ ਨੂੰ ਵੀ ਲੱਭਣ ਲੱਗੇ ਤੇ ਦਾਨੀਅਲ ਨੇ ਅੰਦਰ ਜਾ ਕੇ ਬਾਦਸ਼ਾਹ ਨੂੰ ਅਰਜ਼ ਕੀਤੀ ਭਈ ਮੈਨੂੰ ਮੌਲਤ ਮਿਲੇ ਤੇ ਮੈਂ ਬਾਦਸ਼ਾਹ ਦੇ ਸਾਹਮਣੇ ਤਾਬੀਰ ਦੱਸਾਂਗਾ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਅਲ ਉੱਤੇ ਇਹ ਭੇਤ ਖੁੱਲ੍ਹ ਗਿਆ ਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ ਤੇ ਆਖਿਆ, ਰੱਬ ਦਾ ਨਾਂ ਹਮੇਸ਼ਾ ਤੀਕਰ ਧੰਨ ਹੋਵੇ, ਕਿਉਂ ਜੇ ਹਿਕਮਤ ਤੇ ਕੁਦਰਤ ਉਹਦੀ ਹੀ ਏ। ਉਹੀ ਹਕੀਮਾਂ ਨੂੰ ਹਿਕਮਤ ਤੇ ਦਾਨਸ਼ਮੰਦਾਂ ਨੂੰ ਦਾਨਸ਼ ਦਿੰਦਾ ਏ। ਉਹੀ ਡੂੰਘੀਆਂ ਤੇ ਲੁਕੀਆਂ ਸ਼ਾਵਾਂ ਨੂੰ ਜ਼ਾਹਿਰ ਕਰਦਾ ਏ। ਜੋ ਕੁਝ ਹਨੇਰੇ ਵਿੱਚ ਏ ਉਹਨੂੰ ਜਾਣਦਾ ਏ ਤੇ ਲੋ ਉਹਦੇ ਨਾਲ ਹੀ ਏ। ਮੈਂ ਤੇਰਾ ਸ਼ੁਕਰ ਕਰਦਾ ਵਾਂ ਤੇ ਤੇਰੀ ਸਤਾਇਸ਼ ਕਰਦਾ ਵਾਂ, ਐ ਮੇਰੇ ਪਿਓ ਦਾਦੇ ਦੇ ਰੱਬਾ, ਜਿਨੇ ਮੈਨੂੰ ਹਿਕਮਤ ਤੇ ਕੁਦਰਤ ਦਿੱਤੀ ਤੇ ਜੋ ਕੁਝ ਅਸੀਂ ਤੇਥੋਂ ਮੰਗਿਆ ਏ ਤੂੰ ਮੇਰੇ ਉੱਤੇ ਜ਼ਾਹਿਰ ਕੀਤਾ, ਕਿਉਂ ਜੇ ਤੂੰ ਬਾਦਸ਼ਾਹ ਦਾ ਮਾਮਲਾ ਸਾਡੇ ਉੱਤੇ ਜ਼ਾਹਿਰ ਕੀਤਾ ਏ। ਤਦ ਨਬੂਕਦਨਜ਼ਰ ਬਾਦਸ਼ਾਹ ਨੇ ਮੂੰਹ ਭਰਨੇ ਡਿੱਗ ਕੇ ਦਾਨੀਅਲ ਨੂੰ ਸਜਦਾ ਕੀਤਾ ਤੇ ਹੁਕਮ ਦਿੱਤਾ ਭਈ ਉਹਨੂੰ ਹਦੀਆ ਦਿਓ ਤੇ ਉਹਦੇ ਸਾਹਮਣੇ ਬਖੂਰ ਜਲਾਓ ਤੇ ਆਖਿਆ, ਵਾਕਿਆ ਤੇਰਾ ਰੱਬ ਮਬੂਦਾਂ ਦਾ ਮਬੂਦ ਤੇ ਬਾਦਸ਼ਾਹਾਂ ਦਾ ਖੁਦਾਵੰਦ ਤੇ ਭੇਤਾਂ ਨੂੰ ਖੋਲਣ ਵਾਲਾ ਏ, ਕਿਉਂ ਜੇ ਤੂੰ ਇਸ ਭੇਤ ਨੂੰ ਖੋਲ ਸਕਿਆ। ਤਦ ਬਾਦਸ਼ਾਹ ਨੇ ਦਾਨੀਅਲ ਨੂੰ ਸਰਫਰਾਜ਼ ਕੀਤਾ ਤੇ ਉਹਨੂੰ ਬਹੁਤ ਸਾਰੇ ਵੱਡੇ ਵੱਡੇ ਤੋਹਫੇ ਦਿੱਤੇ ਤੇ ਉਹਨੂੰ ਬਾਬਲ ਦੇ ਸਾਰੇ ਸੂਬਿਆਂ ਉੱਤੇ ਫਰਮਾਰਵਾਈ ਦਿੱਤੀ ਤੇ ਬਾਬਲ ਦੇ ਸਾਰੇ ਹਕੀਮਾਂ ਉੱਤੇ ਹੁਕਮਰਾਨੀ ਦਿੱਤੀ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਾ ਸੀ ਤੇ ਇੰਜ ਹੋਇਆ ਭਈ ਬਹੁਤ ਸਾਰੇ ਮਹਿਸੂਲ ਲੈਣ ਵਾਲੇ ਤੇ ਪਾਪੀ ਆ ਕੇ ਯਿਸੂ ਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠ ਗਏ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ
ਤੁਹਾਡਾ ਉਸਤਾਦ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਏ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ ਏ। ਪਰ ਤੁਸੀਂ ਜਾ ਕੇ ਇਹਦੇ ਮਾਨੀ ਲੱਭੋ ਭਈ ਮੈਂ ਕੁਰਬਾਨੀ ਨਹੀਂ ਰਹਿਮ ਪਸੰਦ ਕਰਦਾ ਵਾਂ, ਕਿਉਂ ਜੇ ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਣ ਆਇਆ ਵਾਂ। ਮੱਥੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਵੀ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਮੱਤੀ। ਤੇ ਆਖਿਆ, ਐ ਬਾਪ ਅਸਮਾਨ ਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਵਾਂ ਭਈ ਤੂੰ ਇਹ ਗੱਲਾਂ ਸਿਆਣਿਆਂ ਤੇ ਅਕਲਮੰਦਾਂ ਤੋਂ ਲੁਕੋਈਆਂ ਤੇ ਬਾਲਾਂ ਉੱਤੇ ਜ਼ਾਹਰ ਕੀਤੀਆਂ। ਐ ਮਿਹਨਤ ਕਰਨ ਵਾਲੇ ਤੇ ਭਾਰ ਨਾਲ ਦੱਬੇ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਆ ਆਪਣੇ ਉੱਤੇ ਚੁੱਕ ਲਵੋ ਤੇ ਮੈਥੋਂ ਸਿੱਖੋ, ਕਿਉਂ ਜੇ ਮੈਂ ਹਲੀਮ ਤੇ ਦਿਲ ਦਾ ਫਰੋਤਨ ਵਾਂ ਤੇ ਤੁਹਾਡੀਆਂ ਜਾਨਾਂ ਆਰਾਮ ਪਾਣਗੀਆਂ, ਕਿਉਂ ਜੇ ਮੇਰਾ ਜੂਆ ਮੁਲਾਇਮ ਏ ਤੇ ਮੇਰਾ ਬੋਝ ਹਲਕਾ ਏ। ਮੱਤੀ। ਇਹਦੇ ਉੱਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ ਸਲਾਹ ਕੀਤੀ ਵੀ ਉਹਨੂੰ ਕਿਵੇਂ ਕਤਲ ਕਰੀਏ। ਯਿਸੂ ਇਹ ਪਤਾ ਕਰਕੇ ਉੱਥੋਂ ਟੁਰ ਗਿਆ ਤੇ ਬਹੁਤ ਸਾਰੇ ਲੋਕੀ ਉਹਦੇ ਮਗਰ ਟੁਰ ਪਏ ਤੇ ਉਹਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ। ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਲੱਪੜ ਗਈ ਏ। ਮੱਤੀ। ਤੇ ਜੋ ਕੁਝ ਦੁਆ ਵਿੱਚ ਇਮਾਨ ਨਾਲ ਮੰਗੋਗੇ ਉਹ ਸਭ ਤੁਹਾਨੂੰ ਮਿਲੇਗਾ। ਯੋਹੰਨਾ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਵੀ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਏ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿ ਕੇ ਆਖੀਆਂ ਨੇ। ਪਰ ਮਦਦਗਾਰ ਯਾਨੀ ਪਾਕ ਰੂਹ, ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਉਹ ਸਭ ਤੁਹਾਨੂੰ ਯਾਦ ਦਿਲਾਵੇਗਾ। ਮੈਂ ਤੁਹਾਨੂੰ ਇਤਮਾਨਾਨ ਦੇ ਜਾਨਾ ਵਾਂ, ਆਪਣਾ ਇਤਮਾਨਾਨ ਤੁਹਾਨੂੰ ਦੇਣਾ ਵਾਂ। ਜਿਵੇਂ ਜੱਗ ਦਿੰਦਾ ਏ ਮੈਂ ਤੁਹਾਨੂੰ ਉਂਝ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਡਰੇ। ਤਮੈਥੀਅਸ। ਤੇ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਸੀ ਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਵਾਇਆ ਗਿਆ ਸੀ, ਇਹ ਜਾਣ ਕੇ ਕਾਇਮ ਰਹਿ ਵੀ ਤੂੰ ਉਹਨਾਂ ਨੂੰ ਕਿੰਨਾਂ ਲੋਕਾਂ ਤੋਂ ਸਿੱਖਿਆ ਸੀ ਤੇ ਤੂੰ ਬਚਪਨ ਤੋਂ ਉਹਨਾਂ ਪਾਕ ਨਵਿਸ਼ਤਿਆਂ ਨੂੰ ਜਾਣਦਾ ਹੈ ਜਿਹੜੇ ਤੈਨੂੰ ਮਸੀਹ ਯਿਸੂ ਉੱਤੇ ਈਮਾਨ ਲਿਆਉਣ ਨਾਲ ਮੁਕਤੀ ਲਿਆਉਣ ਲਈ ਸਿਆਣ ਬਖਸ਼ ਸਕਦੇ ਨੇ। ਹਰ ਇੱਕ ਸਹੀਫਾ ਜਿਹੜਾ ਰੱਬ ਦੇ ਇਲਹਾਮ ਤੋਂ ਏ, ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਲਈ ਫਾਇਦਾਮੰਦ ਵੀ ਏ, ਤਾਂ ਜੋ ਰੱਬ ਦਾ ਬੰਦਾ ਕਾਮਲ ਬਣੇ ਤੇ ਹਰ ਇੱਕ ਨੇਕ ਕੰਮ ਲਈ ਬਿਲਕੁਲ ਤਿਆਰ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਹ ਸਮਝਣਾ ਚਾਹੀਦਾ ਹੈ ਕਿ ਰੱਬ ਅਬਦੀਅਤ ਦਾ ਕੰਮ ਹੈ ਤੇ ਉਹ ਸੋਚ, ਤਵਾਨਾਈ ਤੇ ਤਾਂਗ ਦੀ ਪੂਰੀ ਤਕਦੀਸ ਦੀ ਮੰਗ ਕਰਦਾ ਹੈ। ਅਸੀਂ ਸਾਰੇ ਠੀਕ ਤੌਰ ਨਾਲ ਇਹ ਜਾਣਦੇ ਹਾਂ ਕਿ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ, ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ, ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬ ਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ।
ਭਾਵੇਂ ਇਹ ਸ਼ੁਮਾਰਾ ਆਪਣੇ ਅੰਦਰ ਸ਼ਫਾਈਆ ਸਿਆਣ ਦੀ ਪੂਰੀ ਸਾਇੰਸ ਰੱਖਦਾ ਏ, ਫਿਰ ਵੀ ਇਹ ਕਦੀ ਨਾ ਸਮਝੋ ਵੀ ਤੁਸੀਂ ਇਸ ਕਿਤਾਬ ਦਾ ਬਸ ਇੱਕ ਹਲਕਾ ਜਿਹਾ ਮੁਸ਼ਾਹਿਦਾ ਕਰਨ ਨਾਲ ਸਾਇੰਸ ਦੇ ਪੂਰੇ ਮਤਲਬ ਨੂੰ ਸਮਝ ਲਓਗੇ। ਇਸ ਕਿਤਾਬ ਨੂੰ ਪੜ੍ਹਨ ਦੀ ਲੋੜ ਏ ਤੇ ਸਾਇੰਸੀ ਸ਼ਫਾ ਦੇ ਅਸੂਲਾਂ ਦਾ ਇਜ਼ਹਾਰ ਕ੍ਰਿਸਚਨ ਸਾਇੰਸ ਦੀ ਰੂਹਾਨੀ ਨਿਉ ਉੱਤੇ ਪੱਕੇ ਤਰੀਕੇ ਨਾਲ ਤੁਹਾਨੂੰ ਲਾ ਦੇਵੇਗਾ। ਇਹ ਸਬੂਤ ਤੁਹਾਨੂੰ ਉਹਨਾਂ ਨਜ਼ਰੀਆਂ ਦੇ ਮੁੱਕਣ ਵਾਲੇ ਆਸਾਰ ਤੋਂ ਉੱਚਾ ਕਰਦਾ ਏ ਜਿਹੜੇ ਪਹਿਲੇ ਤੋਂ ਮੁੱਕ ਰਹੇ ਨੇ, ਤੇ ਤੁਹਾਨੂੰ ਹਸਤੀ ਦੀਆਂ ਉਹਨਾਂ ਰੂਹਾਨੀ ਅਸਲੀਅਤਾਂ ਨੂੰ ਸਮਝਣ ਦੇ ਕਾਬਲ ਬਣਾ ਦਿੰਦਾ ਏ ਜਿਹੜੀਆਂ ਹੁਣ ਤਿਕਰ ਲਾ ਹਾਸਲ ਤੇ ਜ਼ਾਹਰੀ ਤੌਰ ਤੇ ਮੱਧਮ ਸੀ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਮਸੀਹੀ ਸ਼ਫਾ ਦੀ ਮਸ਼ਕ ਕੀਤੀ ਤੇ ਆਪਣੇ ਤਾਲਬ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਕ੍ਰਿਸਚਨ ਸਾਇੰਸ ਸਮਝੀ ਜਾਂਦੀ ਏ ਵੀ ਸੀਫਿਆਂ ਦੇ ਨਾਲ ਮੁਤਾਬਕਤ ਰੱਖਦੀ ਏ ਤੇ ਹਰ ਉਹ ਨੁਕਤਾ ਜਿਹੜਾ ਇਹ ਪੇਸ਼ ਕਰਦੀ ਏ ਉਹਦੇ ਉੱਤੇ ਮੰਤਕੀ ਤੇ ਨਮਾਇਸ਼ੀ ਤੌਰ ਤੇ ਕਾਇਮ ਰਹਿੰਦੀ ਏ। ਨਹੀਂ ਤੇ ਇਹ ਸਾਇੰਸ ਨਾ ਹੁੰਦੀ ਤੇ ਆਪਣੇ ਸਬੂਤ ਪੇਸ਼ ਨਾ ਕਰ ਸਕਦੀ। ਇਹ ਗਲਤੀ ਦੇ ਖਿਲਾਫ ਅਜਿਹਾ ਸਾਫ਼ ਤੇ ਸ਼ਫਾਫ ਫੈਸਲਾ ਪੇਸ਼ ਕਰਦੀ ਏ ਜਿਹਨੂੰ ਨਬੀਆਂ ਵੱਲੋਂ, ਯਸੂ ਵੱਲੋਂ ਤੇ ਉਹਦੇ ਚੇਲਿਆਂ ਵੱਲੋਂ ਉਂਝ ਹੀ ਦੱਸਿਆ ਤੇ ਪੇਸ਼ ਕੀਤਾ ਗਿਆ ਜਿਵੇਂ ਪੂਰੇ ਕਲਾਮ ਵਿੱਚ ਇਹਦਾ ਰਿਕਾਰਡ ਮੌਜੂਦ ਏ। ਕ੍ਰਿਸਚਨ ਸਾਇੰਸ ਤੇ ਮਸੀਹਤ ਇੱਕ ਨੇ, ਫਿਰ ਮਸੀਹਤ ਦੀ ਬਜਾਏ ਕ੍ਰਿਸਚਨ ਸਾਇੰਸ ਵਿੱਚ ਅਸੀਂ ਕਿਵੇਂ ਸੱਚਾਈ ਤੇ ਗਲਤੀ, ਰੂਹ ਤੇ ਮਾਦੇ ਦੋਵਾਂ ਦੀ ਤਾਕਤ ਤੇ ਅਸਲੀਅਤ ਉੱਤੇ ਯਕੀਨ ਕਰ ਸਕਦੇ ਤੇ ਦੋਵੇਂ ਮੁਖਾਲਫਤਾਂ ਉੱਤੇ ਆਸ ਰੱਖਣ ਵਿੱਚ ਕਾਮਯਾਬ ਹੋ ਸਕਦੇ ਹਾਂ। ਸਾਡੇ ਮਾਲਕ ਨੇ ਮਾਦੀ ਕਾਨੂੰਨ ਨੂੰ ਇਹਦੇ ਖਿਲਾਫ ਸ਼ਫਾ ਦਿੰਦਿਆਂ ਹੋਏ ਕਲਅਦਮ ਕਰ ਦਿੱਤਾ। ਅਸੀਂ ਮਾਲਕ ਦੇ ਨਮੂਨੇ ਉੱਤੇ ਟੁਰਨ ਦੀ ਹਦਾਇਤ ਦਿੰਦੇ ਹਾਂ। ਸਾਨੂੰ ਮਾਦੀ ਕਾਨੂੰਨ ਨੂੰ ਰੂਹਾਨੀ ਕਾਨੂੰਨ ਦੇ ਹੇਠਾਂ ਰੱਖਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਦੋ ਬੁਨਿਆਦੀ ਨੁਕਤੇ ਇਹ ਨੇ ਵੀ ਨਾ ਹਯਾਤੀ ਨਾ ਇਨਸਾਨ ਮਰਦੇ ਨੇ ਤੇ ਇਹ ਵੀ ਰੱਬ ਬਿਮਾਰੀ ਦਾ ਲਿਖਾਰੀ ਨਹੀਂ ਹੈ। ਕ੍ਰਿਸਚਨ ਸਾਇੰਸ ਬਦਨ ਲਈ ਧੁੱਪ ਲਿਆਉਂਦੀ ਏ ਜਿਹੜੀ ਤਵਾਨਾ ਕਰਦੀ ਤੇ ਪਾਕ ਕਰਦੀ ਏ। ਕ੍ਰਿਸਚਨ ਸਾਇੰਸ ਸੱਚਾਈ ਦੇ ਨਾਲ ਗਲਤੀ ਨੂੰ ਬੇਅਸਰ ਕਰਦਿਆਂ ਹੋਏ ਇੱਕ ਮੁਤਬਾਦਲ ਦੇ ਤੌਰ ਤੇ ਕੰਮ ਕਰਦੀ ਏ। ਇਹ ਰਤੂਬਤਾਂ ਨੂੰ ਬਦਲਦੀ, ਰਤੂਬਤ ਨੂੰ ਖਤਮ ਕਰਦੀ, ਰਸੌਲੀਆਂ ਨੂੰ ਮੁਕਾ ਦਿੰਦੀ, ਸਖਤ ਪੱਠਿਆਂ ਨੂੰ ਆਰਾਮ ਦਿੰਦੀ ਤੇ ਸੜੀਆਂ ਹੱਡੀਆਂ ਦੀ ਸਿਹਤ ਨੂੰ ਬਹਾਲ ਕਰਦੀ ਏ। ਇਸ ਸਾਇੰਸ ਦਾ ਅਸਰ ਇਨਸਾਨੀ ਸਿਆਣ ਦੀ ਨਿਉ ਨੂੰ ਬਦਲਣਾ ਏ ਜਿਹਦੇ ਉੱਤੇ ਇਹ ਇਲਾਹੀ ਸਿਆਣ ਦੇ ਨਾਲ ਹਮਾਂਗੀ ਨੂੰ ਮੰਨ ਸਕੇ। ਤਜਰਬਿਆਂ ਨੇ ਇਸ ਸੱਚਾਈ ਦੀ ਹਮਾਇਤ ਕੀਤੀ ਏ ਵੀ ਸਿਆਣ ਬਦਨ ਉੱਤੇ ਹਕੂਮਤ ਕਰਦੀ ਏ, ਬਸ ਇੱਕ ਮੌਕੇ ਉੱਤੇ ਨਹੀਂ ਬਲਕਿ ਹਰ ਮੌਕੇ ਉੱਤੇ। ਰੂਹ ਦੀਆਂ ਨਾਕਾਬਲੇ ਤਲਾਫੀ ਲਿਆਕਤਾਂ ਮਾਦੇ ਦੀਆਂ ਸ਼ਰਤਾਂ ਦੇ ਬਗੈਰ ਤੇ ਨਾਮ ਨਿਹਾਦ ਮਾਦੀ ਵਜੂਦੀਅਤ ਦੇ ਝੂਠੇ ਅਕੀਦੇ ਦੇ ਬਗੈਰ ਵੀ ਵਜੂਦ ਰੱਖਦੀਆਂ ਨੇ। ਜਦ ਅਸੀਂ ਰੱਬ ਦੀ ਸ਼ਫਾ ਦੇਣ ਵਾਲੀ ਤਾਕਤ ਉੱਤੇ ਈਮਾਨ ਗਵਾ ਦਿੰਦੇ ਹਾਂ ਤੇ ਅਸੀਂ ਉਸ ਇਲਾਹੀ ਅਸੂਲ ਉੱਤੇ ਘੱਟ ਇਤਮਾਦ ਰੱਖਦੇ ਹਾਂ ਜਿਹਨੂੰ ਕ੍ਰਿਸਚਨ ਸਾਇੰਸ ਜ਼ਾਹਿਰ ਕਰਦੀ ਏ, ਤੇ ਫਿਰ ਅਸੀਂ ਬਿਮਾਰ ਨੂੰ ਸ਼ਫਾ ਨਹੀਂ ਦੇ ਸਕਦੇ, ਨਾ ਹੀ ਅਸੀਂ ਰੂਹ ਦੀ ਮਦਦ ਦੇ ਰਾਹੀਂ ਸ਼ਫਾ ਦੇ ਸਕਦੇ ਹਾਂ ਜੇ ਅਸੀਂ ਆਪਣੇ ਆਪ ਮਾਦੀ ਅਸੂਲਾਂ ਦੀਆਂ ਬੁਨਿਆਦਾਂ ਉੱਤੇ ਕਾਇਮ ਕਰਦੇ ਹਾਂ। ਸਾਇੰਸ ਵਿਖਾਉਂਦੀ ਹੈ ਭਈ ਮਾਦਾ ਫਾਨੀ ਮਸ਼ਵਰਿਆਂ ਤੇ ਅਕੀਦਿਆਂ ਦੇ ਨਾਲ ਮੁਤਸਾਦਮ ਹੁੰਦਿਆਂ ਹੋਏ ਹਰ ਦੌਰ ਵਿੱਚ ਗਲਤੀ ਦੇ ਅਸਰਾਂ ਨੂੰ ਖਾਰਜ ਕਰਦੀ ਏ, ਪਰ ਜਦੋਂ ਫੌਰੀ ਤੇ ਮੁਸਤਕਿਲ ਬੁਨਿਆਦਾਂ ਉੱਤੇ ਇਹਦੀ ਮੁਖਾਲਫਤ ਕ੍ਰਿਸਚਨ ਸਾਇੰਸ ਵੱਲੋਂ ਹੁੰਦੀ ਏ ਤੇ ਫਾਨੀ ਸਿਆਣ ਦਾ ਮਾਹੌਲ ਇਖਲਾਕ ਤੇ ਮੌਤ ਲਈ ਤਬਾਹਕੁਨ ਨਹੀਂ ਹੋ ਸਕਦਾ। ਇਸ ਜ਼ਹਿਨੀ ਗਲਾਜ਼ਤ ਲਈ ਸੱਚਾਈ ਤੇ ਮੁਹੱਬਤ ਜ਼ਹਿਰ ਮਾਰ ਨੇ ਤੇ ਇੰਜ ਇਹ ਵਜੂਦੀਅਤ ਨੂੰ ਤਕਵੀਅਤ ਦਿੰਦੇ ਤੇ ਬਰਕਰਾਰ ਰੱਖਦੇ ਨੇ। 5 ਹਿੱਸਾਂ ਤੋਂ ਹਾਸਲ ਹੋਣ ਵਾਲਾ ਗੈਰ ਜ਼ਰੂਰੀ ਇਲਮ ਬਸ ਆਰਜ਼ੀ ਫਾਨੀ ਸਿਆਣ ਦਾ ਨਜ਼ਰੀਆ ਫਹਿਮ ਦਾ ਨਤੀਜਾ ਏ, ਨਾ ਕਿ ਰੂਹ ਜਾਨ ਦਾ, ਤੇ ਇਹ ਉਹ ਸਭ ਦੀ ਨਿਸ਼ਾਨੀ ਪੇਸ਼ ਕਰਦਾ ਏ ਜੋ ਕੁਝ ਬਦ ਤੇ ਜ਼ਵਾਲ ਪਜ਼ੀਰ ਏ। ਫਿਤਰੀ ਸਾਇੰਸ ਜਿਵੇਂ ਭਈ ਇਹਨੂੰ ਆਮ ਤੌਰ ਤੇ ਆਖਿਆ ਜਾਂਦਾ ਏ, ਅਸਲ ਵਿੱਚ ਫਿਤਰੀ ਨਹੀਂ ਤੇ ਨਾ ਸਾਇੰਸੀ ਏ, ਕਿਉਂ ਜੇ ਇਹ ਮਾਦੀ ਹਿੱਸਾਂ ਦੀ ਗਵਾਹੀ ਨਾਲ ਪੈਦਾ ਹੁੰਦੀ ਏ। ਇਹਦੇ ਉਲਟ ਖਿਆਲ ਰੂਹ ਤੋਂ ਜੰਮਦੇ ਨੇ। ਇਲਾਹੀ ਸਾਇੰਸ ਕਾਮਲ ਏ ਤੇ ਇਹ ਇਹਦੇ ਅਸੂਲ ਤੇ ਕਾਨੂੰਨ ਨੂੰ ਸਿੱਖਣ ਲਈ ਇਜ਼ਹਾਰ ਦੇ ਰਾਹੀਂ ਇਹਨੂੰ ਕਾਇਮ ਕਰਦਿਆਂ ਹੋਏ ਕਿਸੇ ਵਿਚਕਾਰ ਵਾਲੀ ਰਾਹ ਦੀ ਇਜਾਜ਼ਤ ਨਹੀਂ ਦਿੰਦੀ। ਕ੍ਰਿਸਚਨ ਸਾਇੰਸ ਕਿਸੇ ਅਸੂਲ ਤੋਂ ਪਰੇ ਹੋਣਾ ਨਹੀਂ ਏ, ਯਾਨੀ ਸਿੱਧੀ ਤਰ੍ਹਾਂ ਮਿਹਨਤ ਤੋਂ ਬਗੈਰ ਕੋਈ ਬਰਤਰੀ ਨਹੀਂ। ਕੋਈ ਬੰਦਾ ਆਪਣਾ ਨਿਸ਼ਾਨਾ ਇੱਧਰ ਉੱਧਰ ਸੁੱਟ ਕੇ ਉਸੇ ਵੇਲੇ ਆਪਣਾ ਨਿਸ਼ਾਨਾ ਠੀਕ ਥਾਂ ਤੇ ਨਹੀਂ ਲਾ ਸਕਦਾ। ਦੂਜਿਆਂ ਸ਼ੋਬਿਆਂ ਮਗਰ ਟੁਰਨਾ ਤੇ ਸਾਇੰਸ ਦੇ ਇਜ਼ਹਾਰ ਵਿੱਚ ਤੇਜ਼ੀ ਨਾਲ ਤਰੱਕੀ ਕਰਨਾ ਮੁਮਕਿਨ ਨਹੀਂ। ਕ੍ਰਿਸਚਨ ਸਾਇੰਸ ਦੀ ਵਜ਼ਾਹਤ ਇਹਦੀ ਰੂਹਾਨੀ ਸਿਆਣ ਵਿੱਚ ਲੁਕੀ ਏ ਤੇ ਇਹਦੇ ਚੇਲਿਆਂ ਨੂੰ ਇਸ ਸਾਇੰਸ ਦੇ ਮਾਨੀ ਪਾਉਣ ਲਈ
ਇਹ ਸਿਆਣ ਲਾਜ਼ਮੀ ਹਾਸਲ ਕਰਨੀ ਚਾਹੀਦੀ ਹੈ। ਜੇ ਕ੍ਰਿਸਚਨ ਸਾਇੰਸ ਮਸ਼ਹੂਰ ਦੇਵਤਾਵਾਂ, ਪਾਪ, ਬਿਮਾਰੀ ਤੇ ਮੌਤ ਨੂੰ ਦੂਰ ਕਰ ਦਿੰਦੀ ਏ ਤੇ ਇਹ ਮਸੀਹ ਸੱਚਾਈ ਏ ਜਿਹੜਾ ਇਹਨਾਂ ਬਦੀਆਂ ਨੂੰ ਨੇਸਤ ਕਰਦਾ ਏ ਤੇ ਇੰਜ ਇਹਨਾਂ ਦੇ ਅਦਮ ਨੂੰ ਸਾਬਤ ਕਰਦਾ ਏ। ਇਸ ਸੁਫਰੇ ਨੂੰ ਪਈ ਮਾਦਾ ਤੇ ਗਲਤੀ ਕੁਝ ਹੈ ਨੇ, ਮੁਕਾਸ਼ਵਾ ਤੇ ਵਜ੍ਹਾ ਨੂੰ ਮੰਨਣਾ ਚਾਹੀਦਾ ਏ। ਫਿਰ ਬੰਦੇ ਬਿਮਾਰੀ ਤੇ ਪਾਪ ਤੇ ਅਦਮ ਉੱਤੇ ਤਵੱਜੋ ਦੇਣਗੇ ਤੇ ਪਾਪ ਤੇ ਬਿਮਾਰੀ ਸ਼ਾਉਰ ਵਿੱਚੋਂ ਗਾਇਬ ਹੋ ਜਾਣਗੇ। ਹਮ ਆਹੰਗ ਅਸਲੀ ਜ਼ਾਹਰ ਹੋਵੇਗਾ ਤੇ ਗੈਰ ਆਹੰਗ ਗੈਰ ਅਸਲੀ। ਜਿਹੜਾ ਬੰਦਾ ਕ੍ਰਿਸਚਨ ਸਾਇੰਸ ਨੂੰ ਸਮਝਦਾ ਹੈ ਉਹ ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਦੇ ਮੁਤਾਬਕ ਬਿਮਾਰ ਨੂੰ ਸ਼ਿਫਾ ਦੇ ਸਕਦਾ ਹੈ ਤੇ ਇਹ ਅਮਲੀ ਸਬੂਤ ਹੀ ਕੱਲੀ ਸੌਖੀ ਗਵਾਹੀ ਏ ਭਈ ਉਹ ਬੰਦਾ ਇਸ ਸਾਇੰਸ ਨੂੰ ਸਮਝਦਾ ਹੈ। ਕ੍ਰਿਸਚਨ ਸਾਇੰਸ ਦੇ ਇਲਾਹੀ ਮੁਹੱਬਤ ਦੀ ਤਾਕਤ ਕਾਦਰ ਮੁਤਲਕ ਏ। ਅਸਲ ਵਿੱਚ ਗ੍ਰਿਫਤ ਨੂੰ ਢਿੱਲਾ ਕਰਨਾ ਤੇ ਬਿਮਾਰੀ, ਮੌਤ ਤੇ ਪਾਪ ਨੂੰ ਬਰਬਾਦ ਕਰਨਾ ਜਾਇਜ਼ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।